ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ ਸਤਿ ਸ਼੍ਰੀ ਅਕਾਲ, ਜੀ ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਜਿੰਨੇ ਵੀ ਸਰੋਤੇ ਸਾਡੇ ਸਾਰੇ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੁਲਾਈ ਦੀ 31 ਤਰੀਕ ਆ, ਦਿਨ ਸ਼ੁੱਕਰਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਜੀ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ ਟੌਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਕੁਲਵੰਤ ਸਿੰਘ, ਜਸਪਾਲ ਕੌਰ ਜੋਹਲ, ਸਤਨਾਮ ਸਿੰਘ ਤਾਤਲਾ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ, ਬਲਜਿੰਦਰ ਸਿੰਘ, ਰਿਸ਼ਪਾਲ ਕੌਰ ਜੋਹਲ ਐਂਟੀਲੀਓਪ, ਜਸਵਿੰਦਰ ਸਿੰਘ ਨਾਗਰਾ ਰੋਜ਼ਬੈਲ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਸਰਬਜੀਤ ਸਿੰਘ ਧੂਤ ਯੂਬਾ ਸਿਟੀ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ ਤੇ ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200 ਜੀ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਸਰੋਤਿਆਂ ਨੂੰ ਯਾਦ ਹੋਊਗਾ ਪਿਛਲੇ ਹਫ਼ਤਿਆਂ ਦੇ ਵਿੱਚ ਆਪਾਂ ਵੀ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਵੀ ਪ੍ਰੈਜ਼ੀਡੈਂਟ ਟਰੰਪ ਐਡਮਿਨਿਸਟ੍ਰੇਸ਼ਨ ਨੇ ਇਹ ਕਿਹਾ ਸੀ ਵੀ ਜਿਹੜਾ ਪੂਲ ਹੈਗਾ ਆ, ਰਿਫਲੈਕਟਿੰਗ ਪੂਲ ਉੱਥੇ ਵਾਈਟ ਹਾਊਸ ਦੇ ਲਾਗੇ, ਉਹਨੂੰ ਜਿਹੜਾ ਆ ਡੈਮੇਜ ਕੀਤਾ ਆ ਜਾਣਬੁੱਝ ਕੇ ਕੁਝ ਲੋਕਾਂ ਨੂੰ। ਤੇ ਇਹ 250th ਜਿਹੜੀ ਯੂਨੀਵਰਸਿਟੀ ਬਣਾਉਣੀ ਸੀ ਉਹਦੇ ਸੰਬੰਧ ਦੇ ਵਿੱਚ ਇਹ ਗੱਲਬਾਤ ਸੀ ਜੀ। ਇੱਥੋਂ ਤੱਕ ਕਿ ਕਈ ਲੋਕਾਂ ਨੂੰ ਚਾਰਜ ਵੀ ਕੀਤਾ ਗਿਆ, ਜਿਨ੍ਹਾਂ ਦੇ ਵਿੱਚ ਇੱਕ ਓਲੰਪੀਅਨ ਵੀ ਸੀਗਾ ਤੇ ਡੇਵਿਡ ਹਰਨ। ਕਹਿੰਦੇ ਵੀ ਇਹਨਾਂ ਆਪਣੀ ਬਾਈਕ ਦੇ ਨਾਲ ਉਹ ਜਿਹੜਾ ਪੂਲ ਸੀ, ਜਿਹੜਾ ਬਹੁਤ ਵੱਡਾ ਪੂਲ ਆ, ਉਹਨੂੰ ਡੈਮੇਜ ਕਰ ਦਿੱਤਾ ਹੈਗਾ। ਹੁਣ ਅੱਜ ਆਪ ਹੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਐਡਮਿਨਿਸਟ੍ਰੇਸ਼ਨ ਨੇ ਜਿਹੜੇ ਚਾਰਜਸ ਸੀਗੇ ਉਹ ਡ੍ਰੌਪ ਕਰ ਲਏ ਹੈਗੇ ਆ। ਕਹਿੰਦੇ ਵੀ ਜਿਹੜਾ ਰਿਫਲੈਕਟਿੰਗ ਪੂਲ ਸੀਗਾ ਉਹਦੇ ਵਿੱਚ ਟੈਕਨੀਕਲ ਜਿਹੜਾ ਜੋ ਜਿਨ੍ਹਾਂ ਨੇ ਵੀ ਉਹ ਪੇਂਟਿੰਗ ਕੀਤੀ ਸੀ ਉਹਨਾਂ ਦੀ ਪ੍ਰੋਬਲਮ ਸੀ, ਨਾ ਕਿ ਜਿਹੜੀ ਹੁਣ ਜਿਹਦੇ ਅਗੇਂਸਟ ਉਹਨਾਂ ਨੇ ਚਾਰਜਸ ਲਾਏ ਸੀਗੇ। ਪ੍ਰੋਸੀਕਿਊਟਰਸ ਨੇ ਇਹ ਕਿਹਾ ਵੀ ਇੰਡਾਈਟਮੈਂਟ ਜੁਲਾਈ 2 ਨੂੰ ਹੋਈ ਸੀ। ਇੰਟੀਰੀਅਰ ਡਿਪਾਰਟਮੈਂਟ ਨੇ ਐਡੀਸ਼ਨਲ ਡਾਕੂਮੈਂਟ ਪ੍ਰੋਵਾਈਡ ਕੀਤੇ US ਅਟਾਰਨੀ ਦੇ ਆਫਿਸ ਨੂੰ, ਜਿਹਦੇ ਵਿੱਚ ਜਿਹੜਾ ਲਿੰਕਨ ਮੈਮੋਰੀਅਲ ਰਿਫਲੈਕਸ਼ਨ ਪੂਲ ਦਾ ਜਿਹੜਾ ਡੈਮੇਜ ਸੀਗਾ ਜੂਨ 2026 ਚ ਹੋਇਆ ਸੀਗਾ। ਕਹਿੰਦੇ ਵੀ ਉਹ ਕਿਸੇ ਬੰਦੇ ਨਾਲ ਨਹੀਂ ਹੋਇਆ, ਪਰ ਉਹਦੇ ਵਿੱਚ ਜਿਹੜੇ ਕੰਟਰੈਕਟਰ ਨੇ ਇੰਸਟਾਲੇਸ਼ਨ ਕੀਤੀ ਸੀ ਅਟਲਾਂਟਿਕ ਇੰਡਸਟਰੀਅਲ ਕੋਟਿੰਗਸ, ਜਿਨ੍ਹਾਂ ਨੇ ਪੇਂਟ ਕੀਤਾ ਸੀ, ਉਹਨਾਂ ਦੀ ਜਿਹੜੀ ਗਲਤੀ ਸੀਗੀ। ਤੇ ਦੇਖੋ ਹੁਣ ਕਿੰਨਾ ਉਹ ਰੌਲਾ ਪਾਉਂਦੇ ਰਿਹਾ ਵੀ ਦੇਖੋ ਜੀ ਇਹ ਤਾਂ ਡੈਮੇਜ ਕਰ ਰਹੇ ਹੈਗੇ ਆ, ਇਹ ਤਾਂ ਏਦਾਂ ਦੇ ਬੰਦੇ ਆ। ਈਵਨ ਵਿਚਾਰਾ ਇੱਕ ਓਲੰਪੀਅਨ ਜਿਹੜਾ ਉੱਥੇ ਬਾਈਕ ਦੇ ਉੱਤੇ ਜਿਹੜਾ ਆਪਣੀ ਬਾਈਕਿੰਗ ਕਰਦਾ ਸੀ, ਉਹਨੂੰ ਜਿਹੜਾ ਵਿੱਚ ਫਸਾ ਦਿੱਤਾ ਗਿਆ। ਤੇ ਹੁਣ ਸਪੋਕਸ ਪਰਸਨ ਜਿਹੜੀ ਆ ਉੱਥੇ ਦੇ ਡਿਸਟ੍ਰਿਕਟ ਅਟਾਰਨੀ ਹੈਗੇ ਆ ਪਾਇਰੋ, ਉਹਨਾਂ ਦੇ ਆਫਿਸ ਨੇ ਕਿਹਾ ਵੀ ਅਸੀਂ ਜਿਹੜਾ ਡਿਸਮਿਸ ਕਰਨ ਜਾ ਰਹੇ ਹਾਂ ਘੱਟੋ ਘੱਟ ਜਿਹੜੇ 3 ਮਿਸਡਮੀਨਰ ਕੇਸਸ ਸੀਗੇ। ਤੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਵੈਂਡਲਸ ਨੂੰ ਬਲੇਮ ਕੀਤਾ ਸੀ ਪੂਲ ਦਾ, ਵੀ ਜੀ ਇਹ ਸਾਡਾ ਜਿਹੜਾ 250ਵਾਂ ਬਰਥਡੇ ਮਨਾਉਣਾ ਆ, ਤੇ ਉਹ ਜਾਣ ਕੇ ਉਹਨੂੰ ਜਿਹੜਾ ਖਰਾਬ ਕੀਤਾ ਗਿਆ ਹੈਗਾ। ਇਹ ਕੋਟਿੰਗ ਜਿਹੜੀ ਇਹ ਕੰਪਨੀ ਨੇ ਪੇਂਟ ਕੀਤਾ ਸੀ, ਕੋਟਿੰਗ ਕੀਤੀ ਸੀ, ਉਹ ਉੱਪਰ ਨੂੰ ਆਣੀ ਸ਼ੁਰੂ ਹੋ ਗਈ ਸੀ ਤੇ ਉਹ ਚ ਉੱਲੀ ਜਿਹੜੀ ਲੱਗਣੀ ਸ਼ੁਰੂ ਹੋ ਗਈ ਸੀਗੀ। ਸੋ ਬਾਰ-ਬਾਰ ਉਹਨਾਂ ਨੇ ਕਲੇਮ ਕੀਤਾ ਸੀ ਵੀ 350 ਫੁੱਟ ਜਿਹੜਾ ਲੰਮਾ ਰਿਫਲੈਕਟਿੰਗ ਪੂਲ ਆ, ਇਹਨੂੰ ਠੱਗ ਬੰਦੇ ਹੈਗੇ ਆ, ਬੈਂਡਲਸ ਆ, ਸਿੱਕ ਆ, ਟੈਰੀਵਲ ਆ, ਜਿਨ੍ਹਾਂ ਨੇ ਡੈਮੇਜ ਕੀਤਾ ਸੀਗਾ। ਤੇ ਹੁਣ ਇਹ ਸਾਰਾ ਕਲੀਅਰ ਹੋ ਗਿਆ ਵੀ ਨਹੀਂ ਵੀ ਭਾਈ ਜਿਹੜੇ ਕੰਟਰੈਕਟਰ ਹੀ ਸੀਗੇ ਉਹ ਹੀ ਇੰਡੀਆ ਵਰਗੇ ਕੰਟਰੈਕਟਰ ਸੀਗੇ, ਉਹਨਾਂ ਨੇ ਜਿਹੜਾ ਕੰਮ ਉਹ ਨਿਕੰਮਾ ਕੀਤਾ ਸੀ। ਜੀ ਬਿਲਕੁਲ ਸਹੀ ਹੈ। ਅਗਲੀ ਖਬਰ ਦੇ ਵੱਲ ਵਧੀਏ ਤੇ ਕੈਲੀਫੋਰਨੀਆ ਦੇ ਜਿਹੜੇ ਗਵਰਨਰ ਗੈਵਿਨ ਨਿਊਸਮ ਨੇ, ਉਹਨਾਂ ਨੇ ਆਪਣੀ ਜਿਹੜੀ ਟੈਕਸ ਰਿਟਰਨ ਪਿਛਲੇ 4 ਸਾਲਾਂ ਦੀ ਉਹਦੇ ਬਾਰੇ ਜਿਹੜਾ ਖੁਲਾਸਾ ਕੀਤਾ। 2028 ਤੱਕ ਉਹਨਾਂ ਨੇ ਕਿਹਾ ਵੀ ਸਾਨੂੰ ਜਿਹੜੇ ਨੇ ਸਾਡੇ ਪੱਕੇ ਜ਼ਰੀਏ ਨੇ ਉਹਨਾਂ ਤੋਂ ਸਾਨੂੰ 1 ਮਿਲੀਅਨ ਦੀ ਜਿਹੜੀ ਆਮਦਨ ਹੁੰਦੀ ਹੈ, ਤੇ ਪਿਛਲੇ 2021 ਦੇ ਵਿੱਚ ਉਹਨਾਂ ਨੂੰ 3.5 ਮਿਲੀਅਨ ਜਿਹੜੇ ਪ੍ਰਾਪਤ ਹੋਏ ਸੀ, ਜਿਹੜਾ ਉਹਨਾਂ ਨੇ ਇੱਕ ਮਰੀਨ ਕਾਉਂਟੀ ਦੇ ਵਿੱਚ ਬਹੁਤ ਵੱਡਾ ਮੈਂਸ਼ਨ ਸੀਗਾ ਉਹਨੂੰ ਸੇਲ ਕੀਤਾ ਸੀਗਾ। 4 ਸਾਲਾਂ ਦੇ ਟੈਕਸ ਰਿਟਰਨਾਂ ਦਾ ਖੁਲਾਸਾ ਕਰਦੇ ਉਹਨਾਂ ਨੇ ਕਿਹਾ ਵੀ ਸਾਡੇ ਆਮਦਨ ਦੇ ਜਿਹੜੇ ਪੱਕੇ ਜ਼ਰੀਏ ਜਿਨ੍ਹਾਂ ਤੋਂ ਸਾਨੂੰ $10 ਲੱਖ ਤੋਂ ਵੱਧ ਦੀ ਕਮਾਈ ਹੋਈ, ਤੇ ਉਹ ਕਹਿੰਦੇ ਵੀ ਇਹ ਕਮਾਈ ਦੇ ਵਿੱਚ ਉਦੋਂ ਜਿਹੜਾ ਵੱਡਾ ਅਸੀਂ ਮਤਲਬ ਉਛਾਲ ਦੇਖਿਆ ਜਦੋਂ ਅਸੀਂ ਇੱਕ ਵੱਡਾ ਜਿਹੜਾ ਬੰਗਲਾ ਸੀ ਮੈਂਸ਼ਨ ਸੀ ਉਹ ਵੇਚਿਆ। 2022 ਤੋਂ ਬਾਅਦ ਨਿਊਸਮ ਨੇ ਜਿਹੜੇ ਜਨਤਕ ਕੀਤੇ ਗਏ ਇਹ ਪਹਿਲੇ ਦਸਤਾਵੇਜ਼ ਨੇ ਨਿਊਸਮ ਦੇ ਵੱਲੋਂ, ਤੇ ਉਹਨਾਂ ਨੇ ਇਹ ਖੁਲਾਸਾ
ਖੁਲਾਸਾ ਕੀਤਾ ਵੀ ਹਰ ਸਾਲ ਟੈਕਸ ਰਿਟਰਨ ਜਾਰੀ ਕਰਨ ਦੇ ਕੀਤੇ ਵਾਅਦੇ ਤੋਂ ਕਈ ਸਾਲ ਪਿੱਛੇ ਰਹਿਣ ਤੋਂ ਬਾਅਦ ਉਹਨੂੰ ਇਹ ਗੱਲ ਜਿਹੜੀ ਆ ਉਹ ਜਾਪੀ ਕਿ ਉਸਨੂੰ ਇਹ ਕਰਨੀ ਚਾਹੀਦੀ ਆ। ਤੇ ਜੈਨੀਫਰ ਸੀਬਲ ਨਿਊਸਮ ਜਿਹੜੇ ਕਿ ਉਹਨਾਂ ਦੇ ਵਾਈਫ ਨੇ, ਉਹਨਾਂ ਨੇ ਇਹ ਗੱਲ ਕਹੀ ਆ ਵੀ ਉਹਨਾਂ ਨੂੰ ਸਾਲ 2022 ਤੋਂ ਲੈ ਕੇ 24 ਤੱਕ ਹਰ ਸਾਲ 14 ਤੋਂ ਲੈ ਕੇ 16 ਲੱਖ ਡਾਲਰ ਦੇ ਵਿਚਕਾਰ ਉਹਨਾਂ ਨੇ ਕਮਾਈ ਕੀਤੀ ਆ ਤੇ 30 ਤੋਂ 35% ਔਸਤਨ ਜਿਹੜੀ ਕਮਾਈ ਸੀ ਪਿਛਲੇ ਸਾਲਾਂ ਦੇ ਨਾਲੋਂ ਵੱਧ ਸੀਗੀ। ਨਿਊਸਮ ਦੀ ਜਿਹੜੀ ਇਹਦੇ ਵਿੱਚ ਉਹ ਕਹਿੰਦੇ ਵੀ 7,10,000 ਡਾਲਰ ਤੋਂ ਵੱਧ ਦਾ ਜਿਹੜਾ ਸਾਲਾਨਾ ਸੰਘੀ ਆਮਦਨ ਟੈਕਸ ਆ ਉਹਨਾਂ ਨੇ ਭਰਿਆ। ਤੇ ਇਸ ਜਿਹੜੀ ਕਪਲ ਦੀ ਜੇ ਆਪਾਂ ਆਮਦਨ ਦੇ ਜ਼ਰੀਆਂ ਦੇ ਉੱਤੇ ਗੌਰ ਕਰੀਏ ਤੇ ਨਿਊਸਮ ਦੀ ਜਿਹੜੀ ਸਰਕਾਰੀ ਤਨਖਾਹ ਕੈਪੀਟਲ ਗੇਨਸ ਜਿਹੜਾ ਉਹਨਾਂ ਨੂੰ ਵੱਖ-ਵੱਖ ਇਨਵੈਸਟਮੈਂਟਸ ਤੋਂ ਮਿਲਦਾ, ਬਲਾਈਂਡ ਟਰਸਟ ਬਣਾਇਆ ਜਿਨ੍ਹਾਂ ਦੇ ਵਿੱਚ ਉਹਨਾਂ ਦਾ ਵਾਈਨ ਦਾ ਤੇ ਹੋਟਲ ਮਹਿਮਾਨ ਨਵਾਜ਼ੀ ਦਾ ਜਿਹੜਾ ਕਾਰੋਬਾਰ ਆ, ਸਿਬਲ ਨਿਊਸਮ ਦੀ ਫਿਲਮ ਪ੍ਰੋਡਕਸ਼ਨ ਕੰਪਨੀ ਹੈ ਤੇ ਉਹਨਾਂ ਦਾ ਆਪਣਾ ਟਰਸਟ ਵੀ ਹੈ ਤੇ ਉਹਨਾਂ ਦੀ ਇੱਕ ਗੈਰ ਸਰਕਾਰੀ ਸੰਸਥਾ ਐਨਜੀਓ ਨਾਨ ਪ੍ਰੋਫਿਟ ਜਿਹੜਾ ਦੀ ਰਿਪਰੈਜ਼ੈਂਟੇਸ਼ਨ ਪ੍ਰੋਜੈਕਟ ਜਿਹੜਾ ਜਿਹਦਾ ਉਹਦਾ ਨਾਮ ਆ, ਉਹਨਾਂ ਤੋਂ ਇਹਨਾਂ ਨੂੰ ਜਿਹੜਾ ਜੋੜੇ ਨੂੰ ਉਹ ਕਮਾਈ ਹੁੰਦੀ ਆ। ਸੋ ਉਹਨਾਂ ਨੇ ਇੱਕ ਇਹ ਵੀ ਗੱਲ ਕਹੀ ਆ ਵੀ ਜਿਹੜਾ ਇਹਨਾਂ ਦਾ ਟੈਕਸ ਫਾਈਲਿੰਗ ਤੋਂ ਵੀ ਪਤਾ ਲੱਗਦਾ ਵੀ ਜਿਹੜਾ ਪਰਿਵਾਰ ਆ ਬੱਚਿਆਂ ਦੀ ਦੇਖਭਾਲ ਤੇ ਘਰੇਲੂ ਸਟਾਫ ਤੇ ਹਰ ਸਾਲ 2 ਲੱਖ ਡਾਲਰ ਜਿਹੜਾ ਉਹ ਖਰਚ ਕਰਦਾ ਤੇ ਕਿਤਾਬਾਂ ਤੋਂ ਵੀ ਆਮਦਨ ਹੁੰਦੀ ਹੈ। ਗਵਰਨਰ ਨੇ ਬੱਚਿਆਂ ਦੀ ਕਿਤਾਬ ਤੇ ਆਪਣੀ ਜਿਹੜੀ ਸਵੈ ਜੀਵਨੀ ਆ ਮੀਮੋਰ ਜਿਹਦਾ ਲੇਖਨ ਕੀਤਾ ਉਹਨਾਂ ਨੇ, ਸਾਲ 2023 ਦੇ ਵਿੱਚ ਉਹਨਾਂ ਨੂੰ ਇਸ ਤੋਂ 70,000 ਡਾਲਰ ਦੀ ਕਮਾਈ ਹੋਈ ਤੇ 24 ਦੇ ਵਿੱਚ ਇਸ ਤੋਂ 75,000 ਡਾਲਰ ਦੀ ਜਿਹੜੀ ਉਹਨਾਂ ਨੇ ਕਮਾਈ ਕੀਤੀ ਆ। ਸੋ ਇਹ ਸਾਰੇ ਜਿਹੜੇ ਉਹਨਾਂ ਨੇ ਆਪਦੇ ਆਮਦਨ ਦੇ ਜ਼ਰੀਏ ਦੱਸੇ ਨੇ। ਦੂਜੇ ਪਾਸੇ ਚਰਚਾ ਜਿਹੜੀ ਆ ਉਹ ਇਹ ਵੀ ਹੈ ਕਿ ਜਿਹੜੇ ਗੈਵਿਨ ਨਿਊਸਮ ਨੇ ਉਹ ਇਸ ਕਰਕੇ ਆਪਣੇ ਆਪ ਨੂੰ ਟਰਾਂਸਪੇਰੈਂਟ ਜਾਂ ਆਪਣੇ ਆਪ ਨੂੰ ਪਾਰਦਰਸ਼ੀ ਕਰਾਰ ਦੇ ਰਹੇ ਨੇ ਜਾਂ ਲੋਕਾਂ ਦੇ ਵਿੱਚ ਪ੍ਰਭਾਵ ਸਿਰਜਣਾ ਚਾਹੁੰਦੇ ਨੇ, ਕਿਉਂਕਿ ਆਉਣ ਵਾਲੇ ਟਾਈਮ ਦੇ ਵਿੱਚ ਉਹ ਅਮਰੀਕਨ ਪ੍ਰੈਜ਼ੀਡੈਂਸ਼ੀਅਲ ਦੀ ਜਿਹੜੀ ਚੋਣ ਆ ਉਹਦੇ ਲਈ ਪੂਰੀ ਤਿਆਰੀ ਜਿਹੜੀ ਉਹ ਕਰ ਚੁੱਕੇ ਨੇ ਜਾਂ ਕਰ ਰਹੇ ਨੇ। ਦੂਜੀਆਂ ਸਟੇਟਾਂ ਦੇ ਵਿੱਚ ਤਾਂ ਇਹ ਵੀ ਦੋਸ਼ ਲੱਗਦਾ ਵੀ ਉਹਨਾਂ ਨੇ ਜਿਹੜੀਆਂ ਕੰਪੇਨ ਚਲਾਈਆਂ ਹੋਈਆਂ ਨੇ ਜਿਹਦੇ ਬਾਰੇ ਲੋਕ ਇਹ ਵੀ ਕਹਿੰਦੇ ਨੇ ਵੀ ਜਿਹੜਾ ਕੈਲੀਫੋਰਨੀਆ ਦਾ ਮਨੀ ਆ ਉਹ ਉੱਥੇ ਡਰੇਨ ਕੀਤਾ ਜਾ ਰਿਹਾ। ਹਾਲਾਂਕਿ ਇਹਨਾਂ ਸਿਆਸੀ ਦੋਸ਼ਾਂ ਦੇ ਵਿੱਚ ਕਿੰਨੀ ਕੁ ਸੱਚਾਈ ਹੈ ਇਹਦੇ ਬਾਰੇ ਹਲੇ ਕਹਿਣਾ ਮੁਸ਼ਕਲ ਹੈ ਜੀ। ਅੱਜ ਸੈਕਰਾਮੈਂਟੋ ਵਿੱਚ ਜਿਹੜੀ ਕੈਲੀਫੋਰਨੀਆ ਦੀ ਰਾਜਧਾਨੀ ਆ ਉੱਥੇ ਹਾਈਵੇ I-5 ਤੇ ਜਿਹੜਾ 50 ਹੈਗਾ ਰਾਊਟ ਸਟੇਟ ਦਾ 50 ਉਹ ਕਾਫੀ ਸਮਾਂ ਸ਼ਟ ਡਾਊਨ ਰਿਹਾ। ਸਾਊਥ ਬਾਉਂਡ I-5 ਤੇ ਰਿਚਰਡਸ ਬੁਲੇਵਰਡ ਇਹ ਦੋਨੋਂ ਜਿਹੜੇ ਆ ਸ਼ਟ ਡਾਊਨ ਰਹੇ ਕਾਫੀ ਲੰਮਾ ਸਮਾਂ ਕਿਉਂਕਿ ਕੋਈ ਮੈਂਟਲ ਹੈਲਥ ਇਸ਼ੂ ਨੂੰ ਲੈ ਕੇ ਇੱਕ ਬੰਦੇ ਦਾ ਜਿਹੜਾ ਉਸਨੇ ਸਾਰਾ ਜਿਹੜਾ ਇਹ ਸ਼ਟ ਡਾਊਨ ਕੀਤਾ ਪਿਆ ਸੀ। ਟ੍ਰੇਨ ਦੇ ਜਿਹੜੇ ਕੈਮਰੇ ਆ ਉਹਨਾਂ ਨੇ ਸ਼ੋਅ ਕੀਤਾ ਵੀ ਟ੍ਰੈਫਿਕ ਪੂਰਾ ਤਰ੍ਹਾਂ ਜਿਹੜਾ ਖੜਾ ਸੀਗਾ ਜੀ। CHP ਨੇ ਐਡਵਾਈਜ਼ ਕੀਤਾ ਸੀ ਜਿੰਨੇ ਵੀ ਮੋਟਰਿਸਟ ਹੈਗੇ ਆ ਉਹ ਉਸ ਏਰੀਏ ਤੋਂ ਪਰੇ ਰਹਿਣ ਜਾਂ ਹੋਰ ਆਲਟਰਨੇਟਿਵ ਰਾਊਟਸ ਜਿਹੜੇ ਆ ਉਹਨਾਂ ਨੂੰ ਲੈਣ। ਸਾਊਥ ਬਾਉਂਡ ਜਿਹੜਾ ਟ੍ਰੈਫਿਕ ਸੀਗਾ ਉਹ ਰਿਚਰਡਸਨ ਬੁਲੇਵਰਡ ਤੇ ਨਾਰਥ ਬਾਉਂਡ ਟ੍ਰੈਫਿਕ ਜਿਹੜਾ ਆ ਉਹ ਡਿਵਰਟ ਕੀਤਾ ਗਿਆ ਹਾਈਵੇ 50 ਨੂੰ। ਸੈਕਰਾਮੈਂਟੋ ਪੁਲਿਸ ਦੇ ਜਿਹੜੇ ਕ੍ਰਾਈਸਿਸ ਨੈਗੋਸ਼ੀਏਟਰਸ ਆ ਉਹ ਸੀਨ ਦੇ ਉੱਤੇ ਪਹੁੰਚੇ ਤੇ ਜਿਹੜਾ ਬੰਦਾ ਸੀਗਾ ਸੁਸਾਈਡਲ ਤੇ ਕ੍ਰਾਈਸ ਲਾਈਫਲਾਈਨ ਵਾਲਿਆਂ ਨੇ ਉਹਦੇ ਨਾਲ ਗੱਲਬਾਤ ਕਰਕੇ ਜਿਹੜਾ ਆ ਉਸ ਨੂੰ ਡਿਟੇਨ ਕਰ ਲਿਆ ਤੇ ਬਾਅਦ ਦੇ ਵਿੱਚ ਫਿਰ ਹਾਈਵੇ I-5 ਆ ਉਸ ਨੂੰ ਓਪਨ ਕਰ ਦਿੱਤਾ ਗਿਆ ਜੀ। ਅਗਲੀ ਜਿਹੜੀ ਖਬਰ ਆ ਉਹ ਪਾਣੀਆਂ ਦੇ ਨਾਲ ਜੁੜੀ ਹੋਈ ਆ। ਅਸਲ ਦੇ ਵਿੱਚ ਫੈਡਰਲ ਸਰਕਾਰ ਦੇ ਕੋਲੇ ਇੱਕ ਜਿਹੜਾ ਮਤਾ ਉਹਨੇ ਪੇਸ਼ ਕੀਤਾ ਜਿਹਦੇ ਵਿੱਚ ਐਰੀਜ਼ੋਨਾ, ਕੈਲੀਫੋਰਨੀਆ ਤੇ ਨੇਵਾਡਾ ਦੇ ਲਈ ਜਿਹੜੀ ਕੋਲੋਰਾਡੋ ਨਦੀ ਆ ਉਹਦੇ ਵਿੱਚ ਇਹਨਾਂ ਤਿੰਨਾਂ ਸੂਬਿਆਂ ਦੇ ਲਈ ਪਾਣੀ ਦਾ ਜਿਹੜਾ ਸ਼ੇਅਰ ਆ ਉਹਦੇ ਵਿੱਚ ਕਟੌਤੀ ਕਰਨ ਜਾ ਰਿਹਾ ਫੈਡ। ਕੋਲੋਰਾਡੋ ਨਦੀ ਦੇ ਉੱਤੇ ਜਿਹੜੇ 7 ਜਿਹੜੀਆਂ ਸਟੇਟਸ ਨੇ ਇਸ ਵੇਲੇ ਨਿਰਭਰ ਨੇ ਤੇ ਉਹ ਕਹਿੰਦੇ ਵੀ ਪਾਣੀ ਦੀ ਜਿਹੜੀ ਵੰਡ ਆ ਉਹ ਕਿਸੇ ਵੀ ਸਮਝੌਤੇ ਤੇ ਨਹੀਂ ਪਹੁੰਚ ਸਕੀ। ਅਮਰੀਕੀ ਬਿਊਰੋ ਆਫ ਰੀਕਲੇਮੇਸ਼ਨ ਜਿਹੜੀ ਆ ਉਹਨੇ ਇੱਕ ਨਵੀਂ ਜਿਹੜੀ ਸਕੀਮ ਆ ਉਹ ਪੇਸ਼ ਕੀਤੀ ਆ। ਇਹਦੇ ਵਿੱਚ ਇਹਨੂੰ 10 ਈਅਰ ਜਿਹੜੀ ਸਕੀਮ ਆ ਉਹ ਦੱਸੀ ਗਈ ਆ ਜਿਹਦੇ ਵਿੱਚ ਫੈਡਰਲ ਸਰਕਾਰ ਨੇ 2036 ਤੱਕ ਇਹ ਗੱਲ ਕਹੀ ਆ ਕਿ ਜਿਹੜਾ ਪੁਰਾਣਾ ਸਮਝੌਤਾ ਉਹ ਖਤਮ ਹੋ ਰਿਹਾ ਤੇ ਇਸ ਕਰਕੇ ਜਿਹੜੇ ਵੀ ਸੋਕੇ ਵਾਲੇ ਰਾਜ ਨੇ ਐਰੀਜ਼ੋਨਾ, ਕੈਲੀਫੋਰਨੀਆ ਤੇ ਨੇਵਾਡਾ ਉਹਨਾਂ ਦੇ ਲਈ ਜਿਹੜੀ ਪਾਣੀ ਦੀ ਸਪਲਾਈ ਆ ਉਹ 30 ਲੱਖ ਏਕੜ ਫੁੱਟ ਤੱਕ ਵੱਡੀ ਕਟੌਤੀ ਦਾ ਜਿਹੜਾ ਅੰਦਾਜ਼ਾ ਲਾਇਆ ਜਾ ਸਕਦਾ ਹੈ। ਤੇ ਦੂਜੇ ਪਾਸੇ ਜਿਹੜਾ 1 ਮਈ ਨੂੰ ਦਿੱਤੇ ਗਏ ਮਤੇ ਦੇ ਵਿੱਚ ਇਹਨਾਂ ਨੂੰ 16 ਲੱਖ ਏਕੜ ਫੁੱਟ ਜਿਹੜਾ ਉਹਦੇ ਨਾਲ ਲਗਭਗ ਦੁੱਗਣੀ ਕਹੀ ਜਾ ਸਕਦੀ ਹੈ। ਐਰੀਜ਼ੋਨਾ ਇਸ ਮਾਮਲੇ ਦੇ ਵਿੱਚ ਵਿਰੋਧ ਕਰ ਰਿਹਾ। ਐਰੀਜ਼ੋਨਾ ਨੇ ਕਿਹਾ ਵੀ ਇਹ ਜਿਹੜੀ ਅਸੀਂ ਇਹਨੂੰ ਸਵੀਕਾਰ ਨਹੀਂ ਕਰਦੇ ਤੇ ਉਹਨਾਂ ਨੇ ਕਿਹਾ ਵੀ ਇਹ ਜਿਹੜੀਆਂ ਕਟੌਤੀਆਂ ਨੇ ਉਹ ਐਰੀਜ਼ੋਨਾ ਦੀ ਆਰਥਿਕਤਾ, ਇਕਨੋਮੀ ਤੇ ਐਰੀਜ਼ੋਨਾ ਦੇ ਜਿਹੜੇ ਯੂਜ਼ਰ ਨੇ ਪਾਣੀ ਦੇ ਉਹਨਾਂ ਨੂੰ ਤਬਾਹ ਕਰ ਦੇਣਗੀਆਂ। ਇਸ ਦੇ ਨਾਲ ਹੀ ਉਹ ਕਹਿੰਦੇ ਵੀ ਜਿਹੜੇ ਅਪਰ ਬੇਸਿਨ ਸਟੇਟਸ ਨੇ ਉਹਨਾਂ ਤੋਂ ਕੋਈ ਕਟੌਤੀ ਜਿਹੜੀ ਉਹ ਨਹੀਂ ਮੰਗੀ ਗਈ। ਕੈਲੀਫੋਰਨੀਆ ਦਾ ਪੱਖ ਇਹ ਹੈ ਵੀ ਸੰਚਾਲਨ ਜਿਹੜੀਆਂ ਸਕੀਮਾਂ ਨੇ 2 ਸਾਲਾਂ ਦੇ ਅੰਤਰਾਲ ਦੇ ਵਿੱਚ ਵਿਕਸਿਤ ਕੀਤੀਆਂ ਜਾਣਗੀਆਂ ਤਾਂ ਜੋ ਬਦਲਦੇ ਪਾਣੀ ਦੇ ਵਹਾਅ ਦੇ ਮੁਤਾਬਕ ਬਦਲਾਅ ਜਿਹੜੇ ਆ ਉਹ ਕੀਤੇ ਜਾ ਸਕਣ। ਤੀਜਾ ਜਿਹੜਾ ਇਸ ਮਾਮਲੇ ਦੇ ਵਿੱਚ ਮੁੱਖ ਇਸ਼ੂ ਆ ਉਹ ਹੈ ਜਲਵਾਯੂ ਦਾ ਮਤਲਬ ਜਿਹੜਾ ਕਲਾਈਮੇਟ ਚੇਂਜ ਆਪਾਂ ਕਹਿੰਦੇ ਆ ਜਾਂ ਉਹਦੇ ਜਿਹੜਾ ਕ੍ਰਾਈਸਿਸ ਆ ਉਸ ਵੇਲੇ
1200 ਸਾਲਾਂ ਦਾ ਸਭ ਤੋਂ ਭਿਆਨਕ ਸੋਕਾ ਕਹਿੰਦੇ ਉਦੋਂ ਬਣਿਆ ਸੀ 1922 ਦੇ ਵਿੱਚ, ਜਦੋਂ ਪਾਣੀ ਪਹਿਲਾਂ ਬਹੁਤ ਸੀਗਾ, ਪਰ ਉਸ ਤੋਂ ਬਾਅਦ ਭਿਆਨਕ ਸੋਕੇ ਦਾ ਜਦੋਂ ਸਾਹਮਣਾ ਕੀਤਾ ਤੇ ਇਹ ਜਿਹੜਾ ਸਮਝੌਤਾ ਉਦੋਂ ਬਣਿਆ ਸੀ ਪਹਿਲੀ ਵਾਰੀ। ਹੁਣ ਦੱਸਿਆ ਜਾ ਰਿਹਾ ਹੈ ਕਿ 2000 ਤੋਂ ਬਾਅਦ, ਸਨ 2000 ਤੋਂ ਬਾਅਦ ਜਿਹੜਾ ਤਾਪਮਾਨ ਵਧਿਆ ਤੇ ਉਸ ਕਰਕੇ ਨਦੀਆਂ ਦਾ ਜਿਹੜਾ ਪ੍ਰਭਾਵ ਆ ਉਹ ਲਗਭਗ 20% ਘਟ ਚੁੱਕਿਆ, ਖਾਸ ਕਰਕੇ ਕੋਲੋਰਾਡੋ ਦਾ। ਤੇ ਅੰਦਾਜ਼ਾ ਇਹ ਆ ਵੀ 2020 ਦੇ 25-26 ਦੇ ਵਿੱਚ ਆਪਾਂ ਬੈਠੇ, ਮਾਫ ਕਰਨਾ, ਸਨ 2100 ਆਉਂਦਿਆਂ 22ਵੀਂ ਸਦੀ ਦੇ ਵਿੱਚ ਜਦੋਂ ਆਪਾਂ ਐਂਟਰ ਕਰਾਂਗੇ ਤਾਂ ਉਦੋਂ ਇਹ ਕਹਿੰਦੇ ਵੀ 35% ਜਿਹੜੀ ਹੋਰ ਆ ਉਹ ਗਿਰਾਵਟ ਆ ਜੂਗੀ। ਸੋ ਇਹ ਜਿਹੜੀ ਕੋਲੋਰਾਡੋ ਨਦੀ ਆ ਉਹ 1450 ਮੀਲ ਲੰਮੀ ਆ ਤੇ 10 ਦੇ ਵਿੱਚੋਂ 1 ਅਮਰੀਕੀ ਨੂੰ ਇਹ ਪਾਣੀ ਦਿੰਦੀ ਆ। ਐਡੀ ਵੱਡੀ ਜਿਹੜੀ ਇਹਦੀ ਅਹਿਮੀਅਤ ਉਹ ਦੇਖੀ ਜਾ ਸਕਦੀ ਆ। ਤੇ ਅਮਰੀਕਾ ਦਾ ਜਿੰਨਾ ਫੂਡ ਪੈਦਾ ਹੁੰਦਾ ਉਹਦਾ 15% ਕੋਲੋਰਾਡੋ ਨਦੀ ਤੋਂ ਜਿਹੜਾ ਉਹ ਇਰੀਗੇਟ ਹੁੰਦਾ, ਸਿੰਜਾਈ ਲਈ ਵਰਤਾ ਜਾਂਦਾ। 7 ਸਟੇਟਸ ਨੇ ਜਿਹੜੀਆਂ ਇਹਦਾ ਪਾਣੀ ਯੂਜ਼ ਕਰਦੀਆਂ ਨੇ, ਸੂਬੇ ਨੇ 7, ਜਿਨ੍ਹਾਂ ਦੇ ਵਿੱਚ 60 ਲੱਖ ਲੋਕਾਂ ਦੇ ਲਈ ਜਿਹੜੀ ਆ ਬਿਜਲੀ ਪੈਦਾ ਹੁੰਦੀ ਆ ਤੇ 1.4 ਟ੍ਰਿਲੀਅਨ ਦੀ ਜਿਹੜੀ GDP ਆ ਉਹਦਾ ਇਹ ਆਧਾਰ ਆ ਕੋਲੋਰਾਡੋ ਨਦੀ। ਸੋ ਇੰਨੀ ਅਹਿਮੀਅਤ ਹੁੰਦੀ ਆ ਪਾਣੀਆਂ ਦੀ। ਤੁਸੀਂ ਦੇਖੋ ਵੀ ਜਿਹੜੀਆਂ ਸੱਭਿਅਤਾਵਾਂ 250 ਸਾਲਾਂ ਤੋਂ ਵੱਧੀਆਂ ਹੋ ਚੁੱਕੀਆਂ ਨੇ, 256ਵਾਂ ਸ਼ਾਇਦ ਆਪਾਂ ਇਸ ਵਾਰੀ ਸੈਲੀਬ੍ਰੇਟ ਕਰਕੇ ਹਟੇ ਆ ਇਹਨਾਂ ਦਾ ਆਜ਼ਾਦੀ ਦਿਹਾੜਾ, ਉਹ ਇੰਨੀ ਅਹਿਮੀਅਤ ਸਮਝਦੀਆਂ ਨੇ ਪਾਣੀ ਦੀ, ਨਦੀਆਂ ਦੀ, ਦਰਿਆਵਾਂ ਦੀ, ਸੋਮਿਆਂ ਦੀ। ਦੂਜੇ ਪਾਸੇ ਜਦੋਂ ਆਪਾਂ ਗੱਲ ਛੇੜੀ ਆਪਣੇ ਪੰਜਾਬ ਦੇ ਨਾਲ ਹੁੰਦਿਆਂ ਧੱਕਿਆਂ ਦੀ, ਤਾਂ ਗੱਲ ਬਹੁਤ ਲੰਬੀ ਚਲੀ ਜਾਣੀ ਆ। ਪਰ ਦੇਖੋ ਇਹਨੂੰ ਕਹਿੰਦੇ ਫੈਡਰਲਿਜ਼ਮ, ਕਿ ਜਿੱਥੇ ਫੈਡ ਸਰਕਾਰ ਮਤੇ ਦਿੰਦੀ ਹੈ ਤੇ ਉਹਦੇ ਉੱਤੇ ਸਰਕਾਰਾਂ, ਰਾਜ ਸਰਕਾਰਾਂ ਆਪਣੀ ਸਹਿਮਤੀ ਪ੍ਰਗਟਾਉਂਦੀਆਂ ਨੇ ਤੇ ਬਾਅਦ ਦੇ ਵਿੱਚ ਕਿਸੇ ਸਾਂਝੇ ਸਮਝੌਤੇ ਤੇ ਪਹੁੰਚਿਆ ਜਾਂਦਾ ਹੈ। ਇੱਕ ਪਾਸੇ ਆਪਣਾ ਸਿਸਟਮ ਆ ਜਿਹੜਾ ਸਿਰਫ ਥੋਪਦਾ, ਉਹ ਨਾ ਕਿਸੇ ਦੀ ਸੁਣਦਾ ਤੇ ਨਾ ਕੋਈ ਅਪੀਲ, ਨਾ ਕੋਈ ਦਲੀਲ ਆ ਉੱਤੇ। ਜੀ, ਅੱਜ ਸਦਰਨ ਕੈਲੀਫੋਰਨੀਆ ਦੇ ਵਿੱਚ ਮਰੀਨਸ ਦੇ ਮੁਤਾਬਕ ਕਹਿੰਦੇ ਵੀ ਇੱਕ F-35V ਸਟੈਲਥ ਫਾਈਟਰ ਜੋ ਆ ਉਹ ਕ੍ਰੈਸ਼ ਹੋ ਗਿਆ ਬਿਲਕੁਲ। ਤੇ ਲੱਕਲੀ ਜਿਹੜਾ ਪਾਇਲਟ ਆ ਉਸਨੇ ਆਪਣੇ ਆਪ ਨੂੰ ਇਜੈਕਟ ਕਰ ਲਿਆ ਤੇ ਉਹ ਬਚ ਗਿਆ। ਫਰਾਈਡੇ ਆਫਟਰਨੂਨ, ਅੱਜ ਜਾਣੀ ਕਿ ਸ਼ੁੱਕਰਵਾਰ ਬਾਅਦ ਦੁਪਹਿਰ, ਮੀਰਾਮਰ 에ਅਰਵੇਸ ਜੋ ਕਿ ਸੈਨ ਡੀਗੋ ਦੇ ਵਿੱਚ ਹੈਗਾ ਆ, ਉੱਥੋਂ ਜਿਹੜੇ ਮਰੀਨਸ ਆ ਉਹਨਾਂ ਨੇ ਕਾਲ ਕੀਤੀ, ਕਹਿੰਦੇ ਵੀ ਇੱਕ ਕਲਾਸ ਏ ਮਿਸਹੈਪ ਹੋਇਆ ਹੈਗਾ ਆ, ਜਿਹਦੇ ਵਿੱਚ ਇੱਕ ਜਿਹੜਾ ਪਾਇਲਟ ਆ ਉਹ ਜਹਾਜ਼ ਦੇ ਵਿੱਚੋਂ ਉਸਨੇ ਇਜੈਕਟ ਕਰ ਲਿਆ ਤੇ ਕਿਉਂਕਿ ਜਹਾਜ਼ ਜਿਹੜਾ ਮਿਲਟਰੀ ਦਾ ਇਹ ਸਟੈਲਥ ਫਾਈਟਰ ਸੀਗਾ F-35V, ਇਹ ਕ੍ਰੈਸ਼ ਹੋ ਗਿਆ। ਤੇ ਸਟੇਟਮੈਂਟ ਦੇ ਵਿੱਚ ਇਹ ਨਹੀਂ ਇਨਕਲੂਡ ਕੀਤਾ ਗਿਆ ਵੀ ਕੀ ਕੰਡੀਸ਼ਨ ਹੈਗੀ ਪਾਇਲਟ ਦੀ, ਪਰ ਇਹ ਪਤਾ ਚੱਲਿਆ ਵੀ ਇਜੈਕਟ ਹੋਣ ਤੋਂ ਬਾਅਦ ਉਹਨੂੰ ਰਿਕਵਰ ਕਰ ਲਿਆ ਗਿਆ ਤੇ ਮੈਡੀਕਲ ਫੈਸਿਲਿਟੀ ਦੇ ਵਿੱਚ ਪਹੁੰਚਾਇਆ ਗਿਆ ਹੈਗਾ। ਏਰੀਅਲ ਵੀਡੀਓਜ਼ ਜਿਹੜੀਆਂ ਆਈਆਂ ਆ ਉਹਦੇ ਵਿੱਚ ਇਹ ਨਿਊਜ਼ ਆਈ ਆ ਵੀ ਜਿਹੜੇ ਹੈਲੀਕਾਪਟਰਸ ਆ ਉਹਨਾਂ ਤੋਂ ਪਤਾ ਚੱਲ ਰਿਹਾ ਸੀ ਵੀ ਬਹੁਤ ਸਾਰਾ ਧੂੰਆਂ ਜਿਹੜਾ ਆ ਉਹ ਰੈਕੇਜ ਤੋਂ ਨਿਕਲ ਰਿਹਾ ਸੀ ਜਿੱਥੇ ਇੱਕ ਜਹਾਜ਼ ਇਹ ਕ੍ਰੈਸ਼ ਹੋਇਆ ਸੀਗਾ। ਕੈਂਡਿਸ ਹੈਡਲੀ ਇੱਕ ਸਪੋਕਸਪਰਸਨ ਆ ਸੈਨ ਡੀਗੋ ਫਾਇਰ ਦੇ, ਤੇ ਉਹਨਾਂ ਨੇ ਇਹ ਕਿਹਾ ਵੀ ਫਾਇਰ ਫਾਈਟਰਸ ਇਮੀਡੀਏਟਲੀ ਸੀਨ ਦੇ ਉੱਤੇ ਸੀਗੇ ਤੇ ਇੱਕ ਵੈਜੀਟੇਸ਼ਨ ਫਾਇਰ ਵੀ ਲੱਗ ਗਈ ਸੀ ਤੇ ਉਸ ਨੂੰ ਜਿਹੜਾ ਇਮੀਡੀਏਟਲੀ ਉੱਥੇ ਬੁਝਾ ਦਿੱਤਾ ਗਿਆ। F-35V ਇਹ ਵਨ ਆਫ ਦਾ ਸੈਵਰਲ ਵਰਸ਼ਨ ਆ ਜਿਹੜੇ ਉਹਨਾਂ ਦੇ ਐਡਵਾਂਸ ਸਟੈਲਥ ਫਾਈਟਰ ਜੈਟ ਹੈਗੇ ਆ ਅਮਰੀਕਾ ਦੇ ਕੋਲ, ਤੇ ਜਿਨ੍ਹਾਂ ਨੂੰ ਮਰੀਨ ਕਾਰਪਸ ਵਾਲੇ ਤੇ ਨੇਵੀ ਵਾਲੇ ਤੇ 에ਅਰ ਫੋਰਸ ਵਾਲੇ ਜਿਹੜੇ ਆ ਫਲਾਈ ਕਰਦੇ ਹੈਗੇ ਆ। ਤਾਂ B ਵਰਸ਼ਨ ਜਿਹੜਾ ਹੈਗਾ ਆ ਇਹਦੇ ਚ ਇੱਕ ਇੰਜਨ ਜਿਹੜਾ ਡਿਜ਼ਾਈਨ ਕੀਤਾ ਗਿਆ ਹੁੰਦਾ ਸ਼ਾਰਟ ਟੇਕ ਆਫ ਦੇ ਲਈ ਤੇ ਵਰਟੀਕਲ ਲੈਂਡਿੰਗ ਦੇ ਲਈ ਇਹ ਕੈਪੇਬਲ ਹੁੰਦਾ ਹੈਗਾ ਆ। ਸੋ ਲੱਕਲੀ ਕਹਿੰਦੇ ਵੀ ਜਿਹੜਾ ਫਾਈਟਰ ਸੀਗਾ, ਜਿਹੜਾ ਪਾਇਲਟ ਸੀ, ਉਹ ਬਚਣ ਦੇ ਵਿੱਚ ਕਾਮਯਾਬ ਹੋ ਗਿਆ। ਜੀ, ਅਗਲੀ ਗੱਲ ਕਰੀਏ ਜਿਹੜੀ ਚੀਨੋ ਹਿਲਸ ਦੇ ਵਿੱਚ ਜਿਹੜੀ ਵਾਇਲੈਂਟ ਕਿਡਨੈਪਿੰਗ ਦੀ ਘਟਨਾ ਵਾਪਰੀ ਹੈ ਤੇ ਇਹਦੇ ਵਿੱਚ ਇਹਦਾ ਜਿਹੜਾ ਐਂਡ ਹੋਇਆ ਉਹ 2 ਜਣਾਂ ਦੀ ਜਿਹੜੀ ਡੈਥ ਹੋਈ ਹੈ, ਜਿਹਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਇੱਕ ਤਾਂ ਵਿਕਟਮ ਹੈ ਤੇ ਇੱਕ ਜਿਹੜਾ ਸ਼ੱਕੀ ਹੈ ਇਸ ਮਾਮਲੇ ਦੇ ਵਿੱਚ। ਹੁਣ ਸੈਨ ਬਰਨਾਰਡਿਨੋ ਕਾਉਂਟੀ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਨੇ ਇਸ ਮਾਮਲੇ ਦੇ ਵਿੱਚ ਖਾਸ ਕਰਕੇ ਜਿਹੜੇ ਕਾਉਂਟੀ ਸ਼ੈਰਿਫ ਦੇ ਡਿਪਾਰਟਮੈਂਟ ਆ ਉਹਨਾਂ ਨੇ ਜਿਹੜੀ ਜਾਣਕਾਰੀ ਜਾਰੀ ਕੀਤੀ ਉਹਦੇ ਵਿੱਚ ਇਹ ਗੱਲ ਦੱਸੀ ਗਈ ਹੈ ਕਿ ਜਿਹੜਾ ਸ਼ਕੂਰ ਆਇਕੇਬੇਰ ਜਿਹੜੀ 60 ਸਾਲਾਂ ਦੀ ਦੱਸੀ ਗਈ ਹੈ, ਉਹ ਲਗਭਗ ਆਪਣੇ ਜਿਹੜਾ ਬੰਦਾ ਮਰਦਾ ਇਹ ਤੇ ਇਹਦਾ ਜਿਹੜਾ ਘਰ ਆ ਮੌਂਟੇਵਰਡੇ ਡਰਾਈਵ ਦੇ ਉੱਤੇ, ਉਹਦੇ ਵਿੱਚੋਂ ਜਿਹੜਾ ਉਹ ਆਪਣੇ ਘਰ ਦੀ ਬਿਜਲੀ ਜਿਹੜੀ ਚਲੀ ਗਈ ਸੀ ਤੇ ਉਸ ਤੋਂ ਬਾਅਦ ਇਲੈਕਟ੍ਰਿਕ ਪੈਨਲ ਦੀ ਜਾਂਚ ਕਰਨ ਲਈ ਬਾਹਰ ਆਇਆ ਸੀਗਾ ਤੇ ਇੱਥੇ 2 ਜਾਣੇ ਜਿਹੜੇ ਸੀ ਉਹ ਪਹਿਲਾਂ ਤੋਂ ਮੌਜੂਦ ਸੀਗੇ, 67 ਸਾਲਾ ਜ਼ੈਂਗਫੇ ਬੋ ਤੇ 66 ਸਾਲਾ ਜਾਕੁਨਾ ਬੋ ਜਿਹੜੇ ਨੇ, ਉਹਨਾਂ ਨੇ ਇਹਦੇ ਤੇ ਗੋਲੀ ਚਲਾਈ ਤੇ ਇਹਨੂੰ ਅਗਵਾ ਕਰ ਲਿਆ। ਇਸ ਦੀ ਜਿਹੜੀ ਘਟਨਾ ਸੀ ਉਹ ਇੱਕ ਗੁਆਂਢੀ ਨੇ ਵੀ ਦੇਖੀ ਸੁਣੀ ਤੇ ਉਸ ਤੋਂ ਬਾਅਦ ਉਹ ਕਹਿੰਦੇ ਵੀ ਬੰਦੂਕਧਾਰੀ ਤੇ ਉਹਦਾ ਸਾਥੀ ਸੀ ਜਿਹੜਾ ਇਸ ਦੇ ਉੱਤੇ ਹਮਲਾ ਕਰਨ ਤੋਂ ਬਾਅਦ ਇੱਕ ਇਨਸਾਨ ਅਲਟੀਮਾ ਕਾਰ ਦੇ ਵਿੱਚ ਭੱਜਣ ਦੀ ਕੋਸ਼ਿਸ਼ ਕਰ ਰਹੇ ਸੀਗੇ ਤੇ ਫਿਰ ਇਹ ਕਾਰ ਜਿਹੜੀ ਰੁਕਦੀ ਹੈ ਤੇ ਉਹਦੇ ਵਿੱਚ ਫਿਰ ਗੋਲੀਆਂ ਚੱਲਣ ਦੀ ਜਿਹੜੀ ਆਵਾਜ਼ ਉਹ ਆਉਂਦੀ ਆ ਤੇ ਬਾਅਦ ਦੇ ਵਿੱਚ ਪਤਾ ਲੱਗਦਾ ਕਿ ਇਸ ਮਾਮਲੇ ਦੇ ਵਿੱਚ 2 ਜਿਹੜੀਆਂ ਡੈਥਸ ਨੇ ਉਹ ਹੋ ਚੁੱਕੀਆਂ ਨੇ ਮੌਤਾਂ। ਇੱਕ ਤਾਂ ਘਟਨਾ ਸਥਾਨ ਤੇ
ਹੀ ਜ਼ਿੰਗ ਫੇ ਬੋ ਜਿਹੜਾ ਸੀ, ਜਿਹੜਾ ਕਿਡਨੈਪ ਕਰਨ ਆਇਆ ਸੀ, ਜਿਹਦੇ ਦੋਸ਼ ਹੈ ਇਹ ਕਿ ਉਹ ਕਿਡਨੈਪਿੰਗ ਲਈ ਆਇਆ ਸੀ, ਉਹਦੀ ਮੌਤ ਹੋਈ ਆ। ਇੱਕ ਜਿਹੜਾ ਇਸ ਮਾਮਲੇ ਦੇ ਵਿੱਚ ਪੀੜਤ ਸੀਗਾ ਉਹਦੀ ਮੌਤ ਹੋਈ ਆ। ਸੋ ਇਹ ਇੱਕ ਦੀ ਜਿਹੜਾ ਹੁਣ ਤੀਜਾ ਇਸ ਮਾਮਲੇ ਦੇ ਵਿੱਚ ਬੰਦਾ ਉਹਦੇ ਜਿਹੜਾ ਸਕੈਚ ਆ ਉਹ ਜਾਰੀ ਕੀਤਾ ਗਿਆ। ਪਛਾਣ ਤਿੰਨਾਂ ਦੀ ਹੋ ਚੁੱਕੀ ਆ। ਸੋ ਸ਼ੱਕੀਆਂ ਦੀ ਪਛਾਣ ਹੋਣ ਤੋਂ ਬਾਅਦ ਉਹ ਕਹਿੰਦੇ ਵੀ ਨਵੇਂ ਜਿਹੜੇ ਵੇਰਵੇ ਨੇ ਉਹ ਜਾਰੀ ਕੀਤੇ ਗਏ ਨੇ ਤੇ ਇਸ ਮਾਮਲੇ ਦੇ ਵਿੱਚ ਪੀੜਤ ਨੂੰ ਜਿਹੜਾ ਉਹ ਬਚਾਇਆ ਨਹੀਂ ਜਾ ਸਕਿਆ। ਅਗਵਾਕਾਰਾਂ ਦੇ ਵਿੱਚੋਂ ਹੀ ਇੱਕ ਨੇ ਉਹਦੇ ਤੇ ਗੋਲੀਆਂ ਚਲਾਈਆਂ ਸਨ, ਜਿਹਦੇ ਕਰਕੇ ਉਹਦੀ ਮੌਤ ਹੋਣ ਬਾਰੇ ਪਤਾ ਲੱਗਿਆ ਤੇ ਅਗਵਾਕਾਰਾਂ ਦੇ ਵਿੱਚੋਂ ਹੀ ਜਦੋਂ ਆਪਸ ਵਿੱਚ ਦੀ ਉਹਨਾਂ ਦੀ ਗੋਲੀਬਾਰੀ ਚੱਲੀ ਤਾਂ ਉਹਨਾਂ ਦੇ ਵਿੱਚ ਇੱਕ ਵੀ ਜਿਹੜਾ ਉਹ ਮਾਰਿਆ ਗਿਆ। ਜੀ ਅਗਲੀ ਖਬਰ 'ਤੇ ਚੱਲੀਏ। ਜਿਹੜੇ ਫ੍ਰਿਜ਼ਨੋ ਦਾ ਮੇਅਰ ਆ ਉਹ ਹੁਣ ਕਹਿ ਰਿਹਾ ਵੀ ਨਹੀਂ ਮੇਰੀ ਗਲਤੀ ਸੀਗੀ, ਮੈਂ ਮਿਸਟੇਕ ਕੀਤੀ ਆ, ਵੀ ਜਿਹੜੀ ਟਰਮ ਲਿਮਿਟ ਆ ਵਧਾਉਣ ਦੇ ਲਈ ਉਹ ਮੈਨੂੰ ਗੱਲ ਨਹੀਂ ਕਰਨੀ ਚਾਹੀਦੀ ਸੀ। ਪਰ ਹੁਣ ਉਹ ਜਿਹੜੀ ਆ ਘੁਮਾ ਫਿਰਾ ਕੇ ਜਿਹੜੇ ਮੇਅਰ ਜੈਰੀ ਡਾਇਰ ਆ ਉਹ ਗੱਲਬਾਤ ਕਰ ਰਹੇ ਆ ਤੇ ਕਹਿੰਦੇ ਵੀ ਇਹ ਮੇਰਾ ਆਈਡੀਆ ਨਹੀਂ ਸੀ ਤੀਜੀ ਟਰਮ ਵਧਾਉਣ ਦਾ, ਮੇਰੇ ਹੋਰ ਜਿਹੜੇ ਬੰਦੇ ਦੋਸਤ ਮਿੱਤਰ ਜਾਂ ਕੌਂਸਲ ਮੈਂਬਰ ਆ ਉਹਨਾਂ ਦੀ ਸਲਾਹ ਸੀਗੀ। ਜੈਰੀ ਡਾਇਰ ਪਹਿਲਾਂ ਪੁਲਿਸ ਚੀਫ ਵੀ ਰਹੇ ਆ ਤੇ ਪਿਛਲੇ 2 ਟਰਮਾਂ ਤੋਂ ਲਗਾਤਾਰ ਮੇਅਰ ਆ। ਉਹਨਾਂ ਦਾ ਕਾਫੀ ਕ੍ਰਿਟਿਸਿਜ਼ਮ ਹੋ ਰਿਹਾ ਹੈਗਾ ਕਿਉਂਕਿ ਉਹ ਇੱਕ ਪਾਸੇ ਹੀ ਫ੍ਰਿਜ਼ਨੋ ਦੇ ਏਰੀਏ ਦੇ ਵਿੱਚ ਜਿਹੜੀ ਜ਼ਿਆਦਾ ਡਿਵੈਲਪਮੈਂਟ ਕਰਨਾ ਚਾਹੁੰਦੇ ਆ ਤੇ ਬਾਕੀ ਏਰੀਏ ਦੇ ਜਿਹੜੇ ਆ ਲੋਕ ਉਹ ਕਾਫੀ ਅਪਸੈਟ ਹੈਗੇ ਆ। ਸੋ ਕੱਲ 12 ਘੰਟੇ ਲਗਾਤਾਰ ਜਿਹੜੇ ਸਿਟੀ ਕੌਂਸਲ ਦਾ ਮੈਂਬਰਸ ਆ ਉਹਨਾਂ ਦੀ ਮੀਟਿੰਗ ਚੱਲੀ ਤੇ ਇਹ ਜਿਹੜਾ 3rd ਟਰਮ ਵਾਲਾ ਜਿਹੜਾ ਗੱਲਬਾਤ ਆ ਉਹ ਪਾਸ ਨਹੀਂ ਹੋਈ ਹੈਗੀ। ਇਸੇ ਤਰ੍ਹਾਂ ਜਿਹੜਾ ਫ੍ਰਿਜ਼ਨੋ ਦਾ ਇੱਕ ਬੈਲਟ ਸੀਗਾ ਸੇਡਾ ਜਿਹੜਾ SCDA ਮੈਗਾ ਡਿਵੈਲਪਮੈਂਟ ਪ੍ਰੋਜੈਕਟ ਹੈਗਾ ਉਸ ਨੂੰ ਵੀ ਡਿਲੇ ਕਰ ਦਿੱਤਾ ਗਿਆ। ਕੌਂਸਲ ਮੈਂਬਰ ਮਿਗੂਅਲ ਐਰੀਆਸ, ਐਨਾਲੀਸਾ ਪੇਰੀਆ, ਬ੍ਰੈਂਡਨ ਬੈਂਗ ਤੇ ਨਿਕ ਰਿਚਰਡਸਨ ਇਹ ਸਾਰਿਆਂ ਨੇ ਜੁਆਇਨ ਕੀਤਾ, ਇਹਨੂੰ ਬਲੌਕ ਕੀਤਾ। ਕਹਿੰਦੇ ਵੀ ਨੋ ਡੈਪਟ ਔਨ ਡਿਵੈਲਪਮੈਂਟ। ਫ੍ਰਿਜ਼ਨੋ ਲੈਂਡ ਮੈਗਜ਼ੀਨ ਜਿਹੜਾ ਉਹ ਰਿਪੋਰਟ ਕਰ ਰਿਹਾ ਵੀ ਜਿਹੜਾ ਬੈਲਟ ਇਨੀਸ਼ੀਏਟਿਵ ਸੀਗਾ ਤੇ ਜੇ ਇਹਨੂੰ ਅਪਰੂਵ ਕੀਤਾ ਜਾਂਦਾ ਵੋਟਰਸ ਦੇ ਨਾਲ, ਇਹਦੇ ਨਾਲ ਡੋਰ ਓਪਨ ਹੋਣਾ ਸੀ ਸਬਸਿਡੀਜ਼ ਦੇ ਲਈ। ਫਸਟ ਇੰਡਸਟਰੀਅਲ ਫੋਕਸ ਫੇਜ਼ ਆਫ ਸੈਡਾ ਤੇ ਇਹ ਜਿਹੜਾ ਫਸਟ ਫੇਜ਼ ਹੈਗਾ ਆ ਇਹਨੂੰ ਜਿਹੜਾ ਸਪੋਰਟ ਕਰਦੇ ਸੀ ਫ੍ਰਿਜ਼ਨੋ ਮੇਅਰ ਵਾਲੇ, ਕਹਿੰਦੇ ਬਹੁਤ ਅਫੋਰਡੇਬਲ ਆ। ਇਹ $440 ਮਿਲੀਅਨ ਇਨਫਰਾਸਟ੍ਰਕਚਰ ਕਾਸਟ ਇਹਦੇ ਉੱਤੇ ਹੋਣੀ ਸੀਗੀ ਤੇ ਇਹ ਜਿਹੜਾ ਆ ਇਹ ਵੀ ਫਿਰ ਅੱਗੇ ਪਾਸ ਨਹੀਂ ਹੋਇਆ। ਬੈਂਕ ਨੇ ਜਿਹੜਾ ਰੈਫਰ ਕੀਤਾ ਸੀਗਾ 7 ਮਹੀਨੇ ਪਹਿਲਾਂ ਤੇ ਇਹਦੇ ਵਿੱਚ ਹੀਅਰਿੰਗ ਵੀ ਬਹੁਤ ਹੋਈ ਸੀ, ਲੋਕਾਂ ਨੇ ਕਾਫੀ ਹਾਜ਼ਰੀ ਕੀਤੀ ਸੀ। ਪਿਛਲੇ ਵੀਕਐਂਡ ਦੇ ਦੌਰਾਨ ਵੀ ਲੋਕਾਂ ਨੇ ਕੁਝ ਪ੍ਰੋਟੈਸਟ ਵੀ ਕੀਤਾ ਸੀਗਾ ਇਸ ਦੇ ਅਗੇਂਸਟ। ਤੇ ਫ੍ਰਿਜ਼ਨੋ ਦੇ ਵਿੱਚ ਤਾਂ ਹੋਰ ਵੀ ਬਹੁਤ ਸਾਰੇ ਜਿਹੜੇ ਏਰੀਏ ਆ ਜਿੱਥੇ ਡਿਵੈਲਪਮੈਂਟ ਹੋਣੀ ਚਾਹੀਦੀ ਹੈਗੀ ਆ। ਸੋ ਇਹ ਜਿਹੜਾ 12 ਘੰਟੇ ਲੰਮੀ ਕੌਂਸਲ ਦੀ ਜਿਹੜੀ ਮੀਟਿੰਗ ਚੱਲੀ ਉਹਦੇ ਵਿੱਚ ਜਿਹੜਾ ਮੈਜਰ ਲੈ ਕੇ ਆਉਣਾ ਚਾਹੁੰਦੇ ਸੀਗੇ ਨੇ ਅਪਰੂਵ ਕਰਾਉਣਾ ਚਾਹੁੰਦੇ ਸੀ ਵੀ ਹਾਂ ਮੇਅਰ ਸਾਹਿਬ ਤੀਜੀ ਟਰਮ ਦੇ ਲਈ ਰਨ ਕਰ ਸਕਦੇ ਆ, ਉਹ ਵੀ ਪਾਸ ਨਹੀਂ ਹੋ ਸਕਿਆ ਤੇ ਮੇਅਰ ਹੁਣੀ ਹੁਣ ਕਹਿੰਦੇ ਆ ਵੀ ਨਹੀਂ ਇਹ ਮੇਰੀ ਗਲਤੀ ਸੀਗੀ। ਜੀ ਬਿਲਕੁਲ। ਅਗਲੀ ਗੱਲ ਕਰੀਏ ਕੈਲੀਫੋਰਨੀਆ ਦੇ ਜਿਹੜੇ ਗਵਰਨਰ ਆਉਣ ਵਾਲੇ ਸਮੇਂ ਦੇ ਵਿੱਚ ਬਣਨ ਦੇ ਲਈ ਜਿਹੜੀ ਦੌੜ ਆ ਉਹਦੇ ਵਿੱਚ ਸਟੀਵ ਹਿਲਟਨ ਨੇ ਹਾਵੀਅਰ ਬਸੇਰਾ ਨੂੰ ਕਹਿੰਦੇ ਵੀ ਚੁਣੌਤੀ ਜਿਹੜੀ ਆ ਉਹਨਾਂ ਦੀ ਸਵੀਕਾਰ ਕਰ ਲਈ, ਜਿਹਦੇ ਵਿੱਚ ਗਵਰਨਰ ਦੀ ਰੇਸ ਲਈ ਉਹਨਾਂ ਨੇ ਇੱਕ ਸੀਰੀਜ਼ ਆਫ ਡਿਬੇਟ ਦੇ ਲਈ ਦਿੱਤੀ ਸੀਗੀ। ਦੱਸਿਆ ਜਾ ਰਿਹਾ ਕਿ ਜਿਹੜੇ ਸਟੀਵ ਹਿਲਟਨ ਨੇ ਉਹ ਪਬਲਿਕਲੀ ਪ੍ਰੈਸ਼ਰ ਕਰ ਰਹੇ ਨੇ ਡੈਮੋਕ੍ਰੇਟ ਹਾਵੀਅਰ ਬਸੇਰਾ ਨੂੰ ਵੀ 6 ਟੈਲੀਵਿਜ਼ਨ ਜਿਹੜੀਆਂ ਨੇ ਉਹ ਡਿਬੇਟ ਜਿਹੜੀਆਂ ਇਨਵੀਟੇਸ਼ਨ ਆ ਉਹ ਸਵੀਕਾਰ ਕੀਤੀਆਂ ਜਾਣ। ਇਹਨਾਂ ਦੇ ਵਿੱਚ CNN ਵੀ ਆ, ਹੋਰ ਵੀ ਜਿਹੜੇ ਅਦਾਰੇ ਨੇ ਉਹ ਹੈਗੇ ਨੇ ਤੇ ਉਹ ਪ੍ਰੈਸ਼ਰ ਕਰ ਰਹੇ ਨੇ ਵੀ ਤੁਸੀਂ ਇਹਨਾਂ ਡਿਬੇਟਸ ਦੇ ਵਿੱਚ ਆਓ ਤੇ ਆਪਾਂ ਕਈ ਮੁੱਦਿਆਂ ਦੇ ਉੱਤੇ ਤੁਹਾਡੇ ਨਾਲ ਬਹਿਸ ਜਿਹੜੀ ਆ ਉਹ ਕਰ ਸਕੀਏ। ਸੋ ਉਹ ਕਹਿੰਦੇ ਵੀ ਮੈਂ ਇਹ ਗੱਲ ਐਕਸੈਪਟ ਕਰਦਾ ਵੀ ਹਰੇਕ ਡਿਬੇਟ ਦੇ ਵਿੱਚ ਉਹ ਸ਼ਾਇਦ ਹਾਜ਼ਰ ਹੋਣਗੇ ਤੇ ਪਰ ਉਹ ਕਹਿੰਦੇ ਵੀ ਕਈ ਵੀ ਥਾਵਾਂ ਦੇ ਉੱਤੇ ਇਸ ਤਰ੍ਹਾਂ ਦਾ ਬੀਤ ਚੁੱਕਿਆ ਵੀ ਉਹਨਾਂ ਦਾ ਜਿਹੜਾ ਪੋਡੀਅਮ ਆ ਉਹ ਖਾਲੀ ਨਜ਼ਰ ਆਇਆ। ਹਾਵੀਅਰ ਬਸੇਰਾ ਕਹਿੰਦੇ ਵੀ ਇਹਨਾਂ ਦੇ ਵਿੱਚੋਂ ਇੱਕ ਵੀ ਡਿਬੇਟ ਜਿਹੜੀ ਐਕਸੈਪਟ ਨਹੀਂ ਕਰ ਰਹੇ। ਸੋ ਖਾਸੇ ਜਿਹੜੇ ਇਸ ਟਾਈਮ ਉਹਨਾਂ ਤੇ ਦੋਸ਼ ਨੇ ਸਟੀਵ ਹਿਲਟਨ ਨੇ ਜਿਹੜੇ ਉਹ ਲਾ ਰਹੇ ਨੇ ਕਿ ਇਹ ਡਿਬੇਟਾਂ ਤੋਂ ਭੱਜ ਰਹੇ ਨੇ ਜਾਂ ਬਹਿਸ ਦੀ ਚੁਣੌਤੀ ਨੂੰ ਸਵੀਕਾਰ ਨਹੀਂ ਕਰ ਰਹੇ। ਸੋ ਇਹ ਵੀ ਗੱਲ ਜਿਹੜੀ ਆ ਉਹ ਇਹ ਹੈ ਵੀ ਹਿਲਟਨ ਨੇ ਇੱਕ ਨਵੀਂ ਚੋਣ ਮੁਹਿੰਮ ਦੀ ਵੀਡੀਓ ਦੇ ਵਿੱਚ ਹਾਮੀ ਨਾ ਭਰਨ ਦੇ ਲਈ ਇਸ ਨੂੰ ਬਹੁਤ ਜ਼ਿਆਦਾ ਸ਼ਰਮਨਾਕ ਤੇ ਹੈਰਾਨੀਜਨਕ ਜਿਹੜਾ ਉਹ ਕਰਾਰ ਦਿੱਤਾ ਤੇ ਬਸੇਰਾ ਦੀ ਚੋਣ ਮੁਹਿੰਮ ਜਿਹੜੀ ਟੀਮ ਆ ਉਹ ਕਹਿ ਰਹੀ ਹੈ ਕਿ ਬਹਿਸਾਂ ਜ਼ਰੂਰ ਹੋਣਗੀਆਂ ਤੇ ਉਮੀਦਵਾਰ ਜਿਹੜੇ ਨੇ ਉਹ ਇਸ ਸਮੇਂ ਆਪਣੇ ਗੱਠਜੋੜ ਨੂੰ ਵਧਾਉਣ ਤੇ ਜਿਹੜਾ ਧਿਆਨ ਆ ਉਹ ਕੇਂਦਰਿਤ ਕਰ ਰਿਹਾ। ਬਸੇਰਾ ਦੀ ਟੀਮ ਨੇ ਹਿਲਟਨ ਦੀ ਆਲੋਚਨਾ ਵੀ ਕੀਤੀ ਤੇ ਉਹ ਕਹਿੰਦੇ ਕਿ ਇਹ ਬੰਦਾ ਜਿਹੜਾ ਇਹਦਾ ਕੰਮ ਹੀ ਹੈ ਵੀ ਡੋਨਾਲਡ ਟਰੰਪ ਦੇ ਨਾਲ ਜੁੜਿਆ ਤੇ ਉਹਦੇ ਤੋਂ ਹੀ ਇਹ ਜਿਹੜਾ ਇੱਕ ਤਰੀਕੇ ਦੇ ਨਾਲ ਪ੍ਰਭਾਵਿਤ ਹੈ ਤੇ ਸੁਰਖੀਆਂ ਬਟੋਰਨਾ ਮਸ਼ਹੂਰੀਆਂ ਲੱਭਣਾ ਇਹਦਾ ਜਿਹੜਾ ਕੰਮ ਆ ਉਹ ਹੈਗਾ। ਸਟੀਵ ਹਿਲਟਨ ਜਿਹੜੇ ਨੇ 3 ਨਵੰਬਰ ਦੀਆਂ ਚੋਣਾਂ ਤੋਂ ਪਹਿਲਾਂ ਜਿਹੜਾ ਉਹ ਕਹਿੰਦੇ ਨੇ ਵੀ ਹਾਵੀਅਰ ਬਸੇਰਾ ਜਿਹੜਾ ਮੇਰੇ ਨਾਲ ਆ ਕੇ ਕਿਤੇ ਵੀ ਮਰਜ਼ੀ ਡਿਬੇਟ ਕਰੇ ਤੇ ਮੇਰੇ ਨਾਲ ਬੈਸੇ। ਸੋ ਇਹ ਖਾਸਾ ਜਿਹੜਾ ਇਹਨਾਂ ਦਾ ਦੋਵਾਂ ਧਿਰਾਂ ਦਾ ਆਪਸ ਵਿੱਚ ਦੀ ਇਸ ਟਾਈਮ ਖਿੱਚੋਤਾਣਾ ਜਿਹੜੀ ਚੱਲ ਰਹੀ ਆ।
ਹਾਵੀਅਰ ਬਸੇਰਾ ਜਿਹੜੇ ਨੇ ਉਹ ਬਾਈਡਨ ਪ੍ਰਸ਼ਾਸਨ ਦੇ ਵਿੱਚ ਸਿਹਤ ਤੇ ਮਨੁੱਖੀ ਸੇਵਾਵਾਂ ਦੇ ਮੰਤਰੀ ਵਜੋਂ ਸੇਵਾਵਾਂ ਦੇ ਚੁੱਕੇ ਨੇ। ਇਸ ਤੋਂ ਪਹਿਲਾਂ ਕੈਲੀਫੋਰਨੀਆ ਦੇ ਅਟਾਰਨੀ ਜਨਰਲ ਜਿਹੜੇ ਨੇ ਉਹ ਰਹਿ ਚੁੱਕੇ ਨੇ। ਸੋ ਉਹਨਾਂ ਦੀ ਟੀਮ ਦਾ ਇੱਕ ਕਹਿਣਾ ਇਹ ਹੈ ਕਿ ਅਸੀਂ ਇਸ ਟਾਈਮ ਗੱਠਜੋੜ ਜਾਂ ਜੋ ਵੀ ਸੰਭਾਵੀ ਤੌਰ ਤੇ ਸਾਨੂੰ ਕਰਨਾ ਚਾਹੀਦਾ ਉਹਦੇ ਨਾਲ ਅਸੀਂ ਜਿਹੜਾ ਕੰਮ ਕਰ ਰਹੇ ਹਾਂ। ਤੇ ਦੂਜੇ ਪਾਸੇ ਜਿਹੜੇ ਹਿਲਟਨ ਨੇ ਉਹ ਖਾਲੀ ਪੋਡੀਅਮ ਦੀਆਂ ਜਿਹੜੀਆਂ ਤਸਵੀਰਾਂ ਨੇ ਬਸੇਰਾ ਦੇ ਨਾਮ ਦੀਆਂ ਉਹ ਲਗਾਤਾਰ ਸ਼ੇਅਰ ਕਰ ਰਹੇ ਨੇ। ਜੀ ਜੀ, ਕੈਲੀਫੋਰਨੀਆ ਦੇ ਬੇ ਏਰੀਏ ਦਾ ਇੱਕ ਬੜਾ ਹੀ ਕੁਆਇਟ ਜਿਹਾ ਟਾਊਨ ਹੈਗਾ ਹਰਕੁਲਸ। ਜੀ ਉੱਥੇ ਕਹਿੰਦੇ ਵੀ 1% ਹੋਰ ਜਿਹੜਾ ਸੇਲਸ ਟੈਕਸ ਉਹ ਵੱਧ ਸਕਦਾ ਹੈਗਾ। ਹੁਣ ਇਹ ਬੈਲਟ ਤੇ ਜਾਣਾ ਹੈ ਨਵੰਬਰ ਮਹੀਨੇ ਦੇ ਵਿੱਚ, ਤੇ ਜੇ ਉਹ ਵੱਧ ਜਾਂਦਾ ਆ ਤੇ 10.75% ਪੌਣੇ 11% ਜਿਹੜਾ ਸੇਲਸ ਟੈਕਸ ਹੋ ਜਾਊਗਾ ਹਰਕੁਲਸ ਦੇ ਵਿੱਚ। ਤੇ ਕਹਿੰਦੇ ਵਨ ਆਫ ਦਾ ਸਭ ਤੋਂ ਮਹਿੰਗਾ ਸਿਟੀ ਪਲੇਸ ਕੈਲੀਫੋਰਨੀਆ ਦੇ ਵਿੱਚ ਗਿਣਿਆ ਜਾਊਗਾ ਜੇ ਤੁਸੀਂ ਆਪਣਾ ਕ੍ਰੈਡਿਟ ਕਾਰਡ ਨੂੰ ਸਵਾਈਪ ਕਰੋਗੇ। ਜਿਹੜੇ ਸਿਟੀ ਕੌਂਸਲ ਵਾਲੇ ਆ ਉਹਨਾਂ ਨੇ 4 ਦੇ ਮੁਕਾਬਲੇ 1 ਦੇ ਨਾਲ ਇਸ ਆਰਡੀਨੈਂਸ ਨੂੰ ਅਪਰੂਵ ਕਰ ਦਿੱਤਾ, ਤੇ ਜਿਹਦੇ ਵਿੱਚ 1% ਸੇਲ ਟੈਕਸ ਵਧੂਗਾ। ਸੋ ਹੁਣ ਇਹ ਨਵੰਬਰ ਮਹੀਨੇ ਦੇ ਵਿੱਚ ਬੈਲਟ ਤੇ ਜਾਊਗਾ। ਕੰਟਰਾ ਕੋਸਟਾ ਪਲਸ ਇੱਕ ਮੈਗਜ਼ੀਨ ਆ, ਉਹਨਾਂ ਨੇ ਇਹ ਜਿਹੜੀ ਸਟੋਰੀ ਆ ਰਨ ਕੀਤੀ ਹੈਗੀ ਆ। ਸੋ ਉਹ ਕਹਿੰਦੇ ਵੀ ਆਲਰੇਡੀ ਬੇ ਏਰੀਏ ਦੇ ਵਿੱਚ ਬਹੁਤ ਟੈਕਸ ਹੈਗਾ ਆ। ਸੋ ਹੁਣ ਹਰਕੁਲਸ ਦੇ ਵਿੱਚ 10.75 ਸੇਲਸ ਟੈਕਸ ਹੋਊਗਾ ਜੇ ਨਵੰਬਰ ਦੇ ਮਹੀਨੇ ਵਿੱਚ ਇਹ ਜਿਹੜੀ ਪ੍ਰੋਪੋਜੀਸ਼ਨ ਆ ਪਾਸ ਹੋ ਜਾਂਦੀ ਹੈਗੀ ਆ। ਜੀ ਬਿਲਕੁਲ। ਤੇ ਆਪਣਾ ਖਬਰਾਂ ਦਾ ਸਮਾਂ ਵੀ ਜਿਹੜਾ ਉਹ ਸਮਾਪਤੀ ਵੱਲ ਜੀ ਜਾਂਦੇ ਜਾਂਦੇ ਕਰੰਸੀ ਰੇਟ ਤੇ ਸਟਾਕ ਦੇ ਬਾਰੇ ਜ਼ਰੂਰ ਜਿਹੜੀ ਜਾਣਕਾਰੀ ਉਹ ਸਾਂਝੀ ਕਰਦੇ ਚਲੇ ਗਏ ਜੀ। ਜੀ ਬਿਲਕੁਲ। ਸੋ ਉਹ ਤੋਂ ਪਹਿਲਾਂ ਜੇ ਆਪਾਂ ਟੈਂਪਰੇਚਰ ਦੀ ਗੱਲ ਕਰਦੇ ਜਾਈਏ, ਨਾਰਥਰਨ ਕੈਲੀਫੋਰਨੀਆ ਦੇ ਵਿੱਚ ਹੀਟ ਵੇਵ ਚੱਲ ਰਹੀ ਹੈਗੀ ਆ। ਜੀ ਬਿਲਕੁਲ। ਹੁਣ ਜੁਲਾਈ ਦਾ ਫਾਈਨਲ ਡੇ ਸੀ ਅੱਜ, ਤੇ ਵੈਲੀ ਦੇ ਵਿੱਚ 97 ਤੋਂ ਲੈ ਕੇ 102 ਡਿਗਰੀ ਤੱਕ ਟੈਂਪਰੇਚਰ ਆ। ਫੁੱਟ ਹਿਲਸ ਦੇ ਵਿੱਚ 95 ਤੋਂ ਲੈ ਕੇ 99 ਤੱਕ ਟੈਂਪਰੇਚਰ ਰਿਹਾ ਹੈਗਾ। ਸੋ ਵਾਰਨਿੰਗ ਵੀ ਆ ਜਾਰੀ ਕੀਤੀ ਗਈ ਵੀ ਜਿਹੜਾ 3 ਵਜੇ ਤੋਂ ਲੈ ਕੇ 6 ਵਜੇ ਤਾਈਂ ਬਾਅਦ ਦੁਪਹਿਰ ਹੁੰਦਾ ਉਹ ਤੇ ਬਾਹਰ ਜਿਹੜਾ ਘੱਟ ਨਿਕਲਿਆ ਜਾਵੇ। ਏਅਰ ਕੁਆਲਿਟੀ ਜਿਹੜੀ ਆ ਮੋਡਰੇਟ ਟੂ ਅਨਹੈਲਥੀ ਆ ਕਈ ਏਰੀਏ ਦੇ ਵਿੱਚ, ਤੇ ਜਿਹੜਾ ਸਮੋਕ ਆ ਉਹ ਡੈਲਟਾ ਤੇ ਸੈਕਰਾਮੈਂਟੋ ਕਾਉਂਟੀ ਵੱਲ ਨੂੰ ਆ ਰਿਹਾ ਹੈਗਾ। ਨਾਰਥਰਨ ਕੈਲੀਫੋਰਨੀਆ ਏਅਰ ਕੁਆਲਿਟੀ ਕੰਡੀਸ਼ਨ ਵੀ ਜਿਹੜੀਆਂ ਬਾਹਲੀਆਂ ਗੁੱਡ ਨਹੀਂ ਹੈਗੀਆਂ। ਸੋ ਜਿਨ੍ਹਾਂ ਨੂੰ ਕੋਈ ਹਾਰਟ ਦੀ ਪ੍ਰੋਬਲਮ ਆ ਉਹ ਅੰਦਰ ਹੀ ਰਹੋ। ਤੇ ਜੇ ਹੁਣ ਆਪਾਂ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ, ਅੱਜ ਡਾਓ ਜੋਨ ਇੰਡਸਟਰੀਅਲ ਅੱਪ ਗਿਆ 0.53% ਤੇ ਕਲੋਜ਼ ਹੋਇਆ 52,485.03 ਦੇ ਉੱਤੇ। S&P ਇੰਡੈਕਸ ਅੱਪ ਗਿਆ 0.70%, ਕਲੋਜ਼ ਹੋਇਆ 7499.72 ਦੇ ਉੱਤੇ। ਨੈਸਡੈਕ ਜਿਹੜਾ ਹੈ ਉਹ ਅੱਪ ਗਿਆ 1% ਤੇ ਕਲੋਜ਼ ਹੋਇਆ 25,373.85 ਦੇ ਉੱਤੇ। ਜੀ ਬਿਲਕੁਲ। ਸੋ ਇਸੇ ਤਰ੍ਹਾਂ ਜੇ ਗੱਲ ਕਰੀਏ ਕਰੰਸੀ ਰੇਟ ਦੀ ਤਾਂ ਅੱਜ US ਡਾਲਰ ਦੀ ਕੀਮਤ ਕੈਨੇਡਾ ਦੇ $1 ਤੇ 40 ਸੈਂਟ ਦੇ ਬਰਾਬਰ, ਇੰਡੀਆ ਦੇ 95 ਰੁਪਏ ਤੇ 38 ਪੈਸਿਆਂ ਦੇ ਬਰਾਬਰ ਤੇ ਪਾਕਿਸਤਾਨ ਦੇ 278 ਰੁਪਏ ਤੇ 16 ਪੈਸੇ ਦੇ ਬਰਾਬਰ ਰਹੀ ਹੈ ਜੀ। ਜੀ, ਸੋ ਇੱਥੇ ਜਾਂਦੇ ਜਾਂਦੇ ਇੱਕ ਵਾਰੀ ਫੇਰ ਦੱਸਦੇ ਜਾਈਏ ਪੰਜਾਬੀ ਰੇਡੀਓ USA ਤੇ ਪੰਜਾਬੀ ਕਲਚਰ ਸੈਂਟਰ ਵੱਲੋਂ ਸੋਮਵਾਰ ਤੋਂ ਲੈ ਕੇ ਫਰਾਈਡੇ ਨੂੰ ਅਗਲੇ ਵੀਕ ਕੈਂਪ ਲੱਗ ਰਿਹਾ ਹੈਗਾ। ਆਰਟ ਕੈਂਪ ਆ ਬੱਚਿਆਂ ਦੇ ਲਈ। ਸੋ 2 ਗਰੁੱਪ ਬਣਾਏ ਗਏ ਹੈਗੇ ਆ। ਪਰਮ ਸਿੰਘ ਜਿਹੜੇ ਬਹੁਤ ਤਗੜੇ ਆਰਟਿਸਟ ਆ, ਪੇਂਟਰ ਆ, ਉਹ ਕੈਨੇਡਾ ਤੋਂ ਆ ਰਹੇ ਆ ਟੀਚ ਕਰਨ ਦੇ ਲਈ। ਸੋ ਜਿਨ੍ਹਾਂ ਦੇ ਬੱਚੇ ਇੰਟਰਸਟਡ ਆ ਆਰਟ ਦੇ ਵਿੱਚ, ਜ਼ਰੂਰ ਇਹ ਕੈਂਪ ਲਾਓ। ਟੈਲੀਫੋਨ ਨੰਬਰ ਹੈਗਾ ਕਾਲ ਕਰਨ ਦੇ ਲਈ 408 272 5200 4082725200। ਜੀ ਬਿਲਕੁਲ। ਸੋ ਇੱਥੇ ਹੀ ਆਪਾਂ ਅਪਡੇਟ ਕੈਲੀਫੋਰਨੀਆ ਨੂੰ ਸਮਾਪਤ ਕਰਾਂਗੇ ਪ੍ਰੋਗਰਾਮ ਨੂੰ, ਤੇ ਪੰਜਾਬੀ ਰੇਡੀਓ ਤੇ ਅੱਗੇ ਸਰਵਣ ਕਰੋਗੇ ਤੁਸੀਂ ਸ਼ਾਮ ਦੇ ਦੀਵਾਨ। ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ ਜੀ।